ਤੇ ਲਾਲਾ ਜੀ ਇੱਕ ਹੋਰ ਗੱਲ ਦੱਸੋ ਜਾਂਦੇ ਜਾਂਦੇ ਕਿ ਜਿਹੜੇ ਅੱਜ ਕੱਲ ਦੀ ਨਵੀਂ ਨੌਜਵਾਨ ਨਸਲ ਆ ਉਹ ਅੱਜ ਕੱਲ ਤੁਸੀਂ ਦੇਖਿਆ ਵਾ ਕਿ ਮੁੰਡੇ ਉੱਠਦੇ ਆ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਨਵੇਂ ਫੈਸ਼ਨਾਂ ਨੂੰ ਨਵੇਂ ਉਹ ਕੋਈ ਪਿਸਤੌਲਾਂ ਨੂੰ ਕੋਈ ਸਦਰ ਬਣੇ ਫਿਰਦੇ ਕੋਈ ਕੁਛ ਮਤਲਬ ਪੁੱਠੇ ਰਾਵਾਂ ਨੂੰ ਪਏ ਆ। ਤੁਸੀਂ ਇਹਦੇ ਬਾਰੇ ਕੀ ਕਹਿੰਦੇ, ਨਵੀਂ ਨੌਜਵਾਨ ਨਸਲ ਨੂੰ ਕੀ ਪੈਗਾਮ ਦੇਣਾ ਚਾਹੁੰਦੇ ਹੋ? देखो जी, मेरा नवी नौजवान नस्ल वास्ते एक बड़ा अहम पैगाम आ। उन्होंने मैं इक्को ही गल कहांगा शिवाज भाई, देखो तुसी कोई भी चीज़ ना उहदा वे बनाओ, वे दिखाओ अगले नूं, सड़क वो दिखाओ मंजिल भी जिहड़े रस्ते ते तू तुरिया वा वो रस्ता कित्थे जा रहा वा, उस रस्ते दा एंड की आ, उस रस्ते दी मंजिल की। हुण तुसी गल कीती बड़ी काम दी गल कीती और बड़े टाइम ते कीती। वाकई मैं भी हुण देख रहा माशरे दे विच बच्चे अक्सर ही वो दौर ही मुक गया जो बच्चे पढ़ के आउंदे सी नाल मापिਆਂ ਦੇ ਕੰਮ भी कराउणा, रातां नूं भी दीवे बाल पढ़ना, तरक्की लैनी, मापिਆਂ ਨੂੰ ਦੱਸਣਾ कि तुसीं साडे ते इन्नी मेहनत कीती सी। ਇਹ ਦੇਖੋ ਅਸੀਂ ਤੁਹਾਨੂੰ ਅੱਜ ਤੁਹਾਡੀ ਮਿਹਨਤ ਦਾ ਸਿਲਾ ਮਿਲਿਆ, ਸਾਨੂੰ ਰੱਬ ਦੇ ਰਿਹਾ ਮਿਲਿਆ ਵੀ ਸਾਨੂੰ ਰੱਬ ਨੇ ਹਦਾਇਤ ਦਿੱਤੀ। ਅੱਛਾ ਹੁਣ ਕੀ ਕਰਦੇ ਆ, ਹੁਣ ਬੱਚਿਆਂ ਦੇ ਵਿੱਚੋਂ ਇਹ ਬਹੁਤ ਸਾਰੀਆਂ ਕਹਿ ਲਓ ਕਿ ਇਹ ਗੱਲਾਂ ਮੁੱਕ ਗਈਆਂ। ਹੁਣ ਬੱਚੇ ਨਵੀਂ ਨਸਲ ਜਿੰਨੀ ਵੀ ਹੈ ਸਾਡੀ, ਹਾਲਾਂਕਿ ਸਾਡਾ ਸਰਮਾਇਆ ਹੁੰਦੀ ਨਵੀਂ ਨਸਲ, ਲੇਕਿਨ ਨਵੀਂ ਨਸਲ ਜਿੰਨੀ ਵੀ ਆ ਉਹ ਟਰੈਕ ਗਲਤ ਹੋ ਗਈ ਆ। ਉਹਨਾਂ ਵਾਸਤੇ ਮੈਂ ਇੱਕ ਮੈਸੇਜ ਆ, ਮੈਂ ਤੁਹਾਨੂੰ ਹੁਣ ਤੁਸੀਂ ਗੱਲ ਕੀਤੀ ਮੈਂ ਦੇ ਦੇਵਾਂ, ਚਲੋ ਕੋਈ ਭੈਣ ਭਰਾ ਅਗਰ ਸੁਣੇਗਾ ਸ਼ਾਇਦ ਇਹਦੇ ਤੇ ਅਮਲ ਕਰ ਲਵੇ, ਜਿਹੜਾ ਵੀ ਅਮਲ ਕਰੇਗਾ ਉਹਨੂੰ ਫਾਇਦਾ ਹੋਏਗਾ। ਅਕਸਰ ਹੀ ਤੁਸੀਂ ਕੰਪੈਰੀਜ਼ਨ ਮੈਂ ਤੁਹਾਨੂੰ ਕਰਾਉਣਾ, ਤੁਹਾਨੂੰ ਮੈਂ ਪ੍ਰੈਕਟੀਕਲ ਕਰਾਉਣਾ, ਤੁਹਾਨੂੰ ਮੈਂ ਉਹ ਗੱਲ ਦੱਸਦਾ ਵਾਂ ਜਿਹੜੀ ਮਾਸ਼ਰੇ 'ਚ ਹੋ ਰਹੀ ਹੈ। ਤੁਸੀਂ ਹੁਣ ਆਪਾਂ ਫੈਸਲਾਬਾਦ 'ਚ ਰਹਿਣ ਵਾਲੇ ਆ, ਤੁਸੀਂ ਯਾਨੀ ਕਿ ਪਿੰਡ ਵਾ ਸਾਡਾ ਤੇ ਫੈਸਲਾਬਾਦ ਲੱਗਦਾ ਨਾ ਸਾਨੂੰ ਲਾਗੇ। ਅੱਛਾ ਤੁਸੀਂ ਕਿਸੇ ਟਾਈਮ ਫੈਸਲਾਬਾਦ ਜਾਓ, ਉੱਥੇ ਮਸ਼ਹੂਰ ਜਿੱਦਾਂ ਡੀ ਗਰਾਊਂਡ ਆ ਜਾਂ ਕੋਈ ਹੋਰ ਜਿਹੜੇ ਕੋਈ ਗਰਾਊਂਡ ਐਸੇ ਜਿੱਥੇ ਲੋਕ ਰਾਤ ਨੂੰ ਫਰੈਸ਼ਮੈਂਟ ਵਾਸਤੇ ਹੁੰਦੇ ਆ, ਵਾਕ ਕਰਨ ਵਾਸਤੇ ਹੁੰਦੇ ਆ, ਕਿਸੇ ਟਾਈਮ ਉੱਥੇ ਜਾਣਾ ਵਾ, ਜਾ ਕੇ ਤੁਸੀਂ ਬਹਿਣਾ, ਬਹਿ ਕੇ ਦੇਖਣਾ, ਉੱਥੇ ਤੁਹਾਨੂੰ ਬਜ਼ੁਰਗ ਬੰਦੇ ਬਾਬੇ ਮਿਲਣਗੇ। ਦੋ ਤਰ੍ਹਾਂ ਦੇ ਬਾਬੇ ਮਿਲਣਗੇ। ਕਿੰਨੀ ਤਰ੍ਹਾਂ ਦੇ? ਦੋ ਤਰ੍ਹਾਂ ਦੇ। ਅਕਸਰ ਹੀ ਤੁਸੀਂ ਵੇਖਣ ਨੂੰ ਪਾਓਗੇ ਬਾਬੇ ਐਸੇ ਹੋਣਗੇ ਜਿਹੜੇ ਹੱਥ ਦੇ ਵਿੱਚ ਖੂੰਡੀ ਫੜੀ ਹੋਏਗੀ, ਨਾਲ ਕੋਈ ਪੋਤੀ ਪੋਤਾ ਜਾਂ ਕੋਈ ਨੌਕਰ ਜਾਂ ਨਕਰਾਨ, ਮਕਸਦ ਐਸਾ ਸਕੂਨ ਮਾਹੌਲ 'ਚ ਬੈਠੇ ਹੋਣਗੇ। ਨਹੀਂ, ਉਹ ਆਉਣਗੇ ਗੱਡੀ ਵੱਡੀ ਗੱਡੀ 'ਚ ਆਏਗਾ, ਕੋਈ ਛੋਟੀ ਗੱਡੀ 'ਚ ਆਏਗਾ, ਯਾਨੀ ਕਿ ਕਾਰ 'ਚ ਆਉਣਗੇ ਜਾਂ ਉਹ ਯਾਨੀ ਕਿ ਅੱਛੀ ਤੁਹਾਨੂੰ ਵੇਖਣ ਨਜ਼ਰ ਆਉਣਗੇ। ਕੋਲ ਉਹਨਾਂ ਦੇ ਫੜੀ ਹੋਏਗੀ ਖੂੰਡੀ, ਉਹ ਆਉਣਗੇ, ਸਾਫ ਸੁਥਰੇ ਬਾਬੇ ਹੋਣਗੇ, ਅੱਛੀ ਜੁੱਤੀ, ਅੱਛੇ ਕੱਪੜੇ, ਸਾਫ ਦਾੜੀ, ਯਾਨੀ ਕਿ ਉਹ ਗਰਾਊਂਡ ਦਾ ਚੱਕਰ ਲਾਉਣਗੇ, ਬਹਿਣਗੇ। ਤੇ ਉਸ ਤੋਂ ਬਾਅਦ ਜਨਾਬ ਮੇਰੀ ਤੁਸੀਂ ਜਿਸ ਟਾਈਮ ਉਹਨਾਂ ਨਾਲ ਗੱਲਬਾਤ ਕਰਨੀ ਹੈ, ਇੱਕ ਬਾਬੇ ਐਸੇ ਹੋਣਗੇ ਜਿਹੜੇ ਜਾਂ ਉੱਥੇ ਪਾਪੜ ਲੈ ਕੇ ਖਲੋਤੇ ਹੋਣਗੇ, ਕੁਛ ਨਾ ਕੋਈ ਵੇਚਣ ਡਿਆ, ਪਾਪੜ ਵੇਚਣ ਡਿਆ, ਲੱਛੇ ਵੇਚਣ ਡਿਆ, ਜਾਂ ਕੋਈ ਹੋਰ ਚੀਜ਼ ਐਸੀ, ਉਸ ਉਮਰ 'ਚ ਵੀ ਮਜ਼ਦੂਰੀ ਕਰਨੀ ਪੈ ਰਹੀ ਹੈ, ਉਹ ਬਾਬੇ ਹੀ ਹੋਣਗੇ। ਉਹਨਾਂ ਦੋਵਾਂ ਦੇ ਵਿੱਚੋਂ ਜਨਾਬ ਮੇਰੇ ਤੁਸੀਂ ਪੁੱਛਣਾ ਵਾ, ਜਿਹੜਾ ਕਾਰ 'ਚ ਉਤਰਿਆ ਬੰਦਾ ਉਹਦੇ ਕੋਲ ਬਹਿ ਜੀ ਕਿਸੇ ਟਾਈਮ, ਉਹਨੂੰ ਕਿ ਬਾਬਾ ਜੀ ਮਾਸ਼ਾਅੱਲਾ ਅੱਲਾ ਨੇ ਰੌਣਕਾਂ ਲਾਈਆਂ ਵਾ, ਬੜੀ ਰੱਬ ਨੇ ਤੁਹਾਨੂੰ ਮੌਜ ਬਹਾਰ ਦਿੱਤੀ ਆ, ਤੁਸੀਂ ਕਾਰਾਂ ਝੂਟਣ ਡਏ ਹੋ, ਤੁਹਾਡੀ ਇੱਕ ਅੱਛੀ ਲਾਈਫ ਆ। ਫਿਰ ਉਸ ਬੰਦੇ ਦੀ ਹਿਸਟਰੀ ਵੇਖੀ, ਉਹ ਤੈਨੂੰ ਦੱਸੇਗਾ ਕਿ ਯਾਰ ਮੈਂ ਜਵਾਨੀ 'ਚ ਪੁੱਤ ਬਹੁਤ ਮਿਹਨਤ ਕੀਤੀ ਹੈ, ਮੈਂ ਜੋ ਹੀ ਹੋਸ਼ ਸੰਭਾਲੀ ਮੈਂ ਆਪਣੇ ਮਾਂ-ਬਾਪ ਦਾ ਵੀ ਸਹਾਰਾ ਬਣਿਆ, ਮੈਂ ਇੰਨੀ ਕੁ ਮਿਹਨਤ ਕੀਤੀ ਕਿ ਹੁਣ ਅਲਹਮਦੁਲਿਲਾ ਮੈਂ ਇੱਕ ਆਪਣਾ ਨੈਟਵਰਕ ਬਣਾ ਲਿਆ ਵਾ, ਜ਼ਰੀਆ ਆਮਦਨੀ ਐਸਾ ਬਣਾ ਤਾ ਕਿ ਜਾਂ ਮੇਰੇ ਬੱਚੇ ਗਾਂ ਵੈਲ ਸੈੱਟ ਆ ਜਾਂ ਮੇਰਾ ਬਿਜ਼ਨਸ ਐਸਾ ਵਾ, ਮੈਂ ਪਹਿਲੇ ਮਿਹਨਤ ਕੀਤੀ, ਹੁਣ ਮੈਂ ਸਕੂਨ ਕਰਨ ਡਿਆ। ਉਹ ਜਿਹੜਾ ਬੰਦਾ ਪਾਪੜ ਵੇਚਣ ਡਿਆ ਜਾਂ ਗੋਲ ਗੱਪੇ ਵੇਚਣੇ ਜਾਂ ਲੱਛੇ ਵੇਚਣ ਡਿਆ, ਇਹੀ ਸਵਾਲ ਤੂੰ ਉਹਦੇ ਕੋਲ ਕਰਨਾ ਕਿ ਬਾਬਾ ਜੀ ਇਸ ਉਮਰ ਦੇ ਵਿੱਚ, ਉਹਦਾ ਵੀ ਸਵਾਲ ਸੁਣੀ, ਉਹ ਅੱਗੋਂ ਤੈਨੂੰ ਜਵਾਬ ਕੀ ਦੇਗਾ ਸੁਣੀ। ਉਹਨੇ ਕਹਿਣਾ ਪੁੱਤ ਬਾਈ ਕਿਤੇ ਤੂੰ ਮੈਨੂੰ ਜਵਾਨੀ 'ਚ ਵੇਖਦਾ, ਮੈਂ ਬੜੀਆਂ ਮੌਜਾਂ ਕੀਤੀਆਂ, ਪੂਰੇ ਇਲਾਕੇ 'ਚ ਬਦਮਾਸ਼ੀ ਹੁੰਦੀ ਸੀ ਆਪਣੀ, ਬੜਾ ਨਾਂ ਸੀ, ਹਰ ਵਿਆਹ ਤੇ ਮੈਂ ਪੈਸੇ ਸਿੱਟਦਾ ਸੀ, ਲੋਕ ਡਰਦੇ ਸੀ ਮੇਰੇ ਤੋਂ, ਮੇਰੇ ਕੋਲ ਬੜਾ ਪੈਸਾ ਸੀ, ਮੇਰੇ ਕੱਪੜਿਆਂ ਤੋਂ ਵੱਟ ਨਹੀਂ ਸੀ ਪੈਂਦਾ, ਮੈਂ ਯਾਨੀ ਕਿ ਉਹ ਤੈਨੂੰ ਆਪਣੀ ਪੁਰਾਣੀ ਹਿਸਟਰੀ ਦੱਸ, ਯਾਨੀ ਕਿ ਉਹਨੇ ਬਚਪਨ 'ਚ ਜਾਂ ਜਵਾਨੀ ਦੇ ਵਿੱਚ ਮਿਹਨਤ ਨਹੀਂ ਕੀਤੀ, ਐਸ਼ ਕੀਤੀ ਆ, ਮਿਹਨਤ ਨਹੀਂ ਐਸ਼ ਕੀਤੀ ਉਹਨੇ, ਤੇ ਉਹਨੂੰ ਹੁਣ ਮਿਹਨਤ ਕਰਨੀ ਪੈਣੀ, ਮਿਹਨਤ ਕਰਨੀ ਪੈਂਦੀ ਆ, ਚਾਹੇ ਜਿਹੜਾ ਮਰਜੀ ਉਹਨੂੰ ਜਾਂ ਜਵਾਨੀ 'ਚ ਨਹੀਂ ਕਰੇ ਤੇ ਬੁੱਢੇ ਬਾਰੇ ਕਿਸੇ ਦੀ ਗੁੱਡ ਲੱਕਣਾ ਜਿਹਨੂੰ ਕੋਈ ਜਾਇਦਾਦ ਜਾਂ ਐਸੀ ਜ਼ਿਆਦਾ ਮਿਲ ਗਈ ਜਾਂ ਕੋਈ ਲਾਦ ਅੱਛੀ ਨਹੀਂ, ਉਹ ਵੀ ਉਹਦਾ ਇਹ ਮਕਸਦ ਨਾ ਲਵੇ ਕਿ ਉਹ ਐਸ਼ ਹੀ ਕਰੇ, ਉਹਨੂੰ ਥੋੜਾ ਮਕਸਦ ਇੰਜੋਏ ਵੀ ਨਾਲ ਕਰੇ, ਨਾਲ ਉਹਨੂੰ ਵਧਾਵੇ, ਆਪਣੇ ਬੱਚਿਆਂ ਲਈ ਵੀ। ਮਕਸਦ ਗੱਲ ਕਰਨ ਦਾ ਇਹ ਆ ਕਿ ਜਿਹਨੂੰ ਮਿਹਨਤ ਹਰ ਬੰਦੇ ਨੂੰ ਕਰਨੀ ਪੈਣੀ ਹੈ। ਨੌਜਵਾਨ ਨਸਲ ਅਗਰ 18 ਤੋਂ ਲੈ ਕੇ 30-35 ਸਾਲ ਤੱਕ ਮੇਨ ਮਿਹਨਤ ਹੈ ਨਾ, 40 ਸਾਲ ਤੱਕ ਅਗਰ ਤੇ ਮਿਹਨਤ ਕਰ ਲੈਣਗੇ ਤੇ ਐਂਡ ਤੇ ਉਸੇ ਉਹਨਾਂ ਬਾਬਿਆਂ ਤਰ੍ਹਾਂ ਮੌਜਾਂ ਲੈਣਗੇ। ਅਗਰ ਇਹਦੇ 'ਚ ਬਦਮਾਸ਼ੀ ਕਰਨਗੇ ਜਾਂ ਬੜੇ ਮਾਪਿਆਂ ਨੂੰ ਤੰਗ ਕਰਨਗੇ, ਇੱਕ ਟਾਈਮ ਉਹਨਾਂ ਤੇ ਵੀ ਐਸਾ ਆਉਣਾ ਕਿ ਬੜੇਪਾ ਬਣ, ਲੇਕਿਨ ਉਦੋਂ ਫਿਰ ਉਹਨਾਂ ਨੂੰ ਧੱਕੇ ਖਾਣੇ ਪੈਣੇ। ਮੇਰਾ ਤਾਂ ਨਵੀਂ ਨਸਲ ਵਾਸਤੇ ਸ਼ਿਵਾਜ ਭਾਈ ਇਹੀ ਮੈਸੇਜ ਹੈ। ਸੱਜਣੋ ਮਿੱਤਰੋ, ਲਾਲੇ ਵਕਾਰ ਨੇ ਗੱਲ ਦਾ ਨਿਚੋੜ ਕੱਢ ਕੇ ਤੁਹਾਡੇ ਅੱਗੇ ਰੱਖ ਦਿੱਤਾ ਵਾ, ਤੇ ਉਮੀਦ ਆ ਜਿਹੜੇ ਨਵੇਂ ਨੌਜਵਾਨ ਨਸਲ ਇਹ ਵੀਡੀਓ ਵੇਖ ਰਹੀ ਉਹਨਾਂ ਵਾਸਤੇ ਬੜਾ ਹੀ ਸਾਫ਼ ਸੁਥਰਾ ਜਿਹਾ ਪੈਗਾਮ, ਉਹ ਰਾਹ ਦੱਸ ਦਿੱਤਾ ਤੁਹਾਨੂੰ ਕਿ ਇੱਕ ਪਾਸੇ ਕਾਮਯਾਬੀ ਹੈ, ਇੱਕ ਪਾਸੇ ਨਾਕਾਮੀ ਆ। ਅੱਜ ਹੀ ਐਸ਼ ਕਰ ਲਓ ਜਾਂ ਬੁੱਢੇ ਬਾਰੇ ਐਸ਼ ਕਰ ਲਓ, ਤੁਹਾਡੇ ਆਪਣੇ ਹੱਥ ਵਿੱਚ ਆ। ਇਹਦੇ ਨਾਲ ਹੀ ਅੱਜ ਦੀ ਵੀਡੀਓ ਖਤਮ ਹੁੰਦੀ ਆ। ਆਪਣੇ ਇਸ ਚੈਨਲ ਲਾਲਾ ਵਕਾਰ ਨੂੰ ਤੁਸੀਂ ਜੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਕੀਤੋ। ਲਾਲਾ ਵਕਾਰ ਦੀ ਬੜੀ ਮਿਹਰਬਾਨੀ, ਮੁਹੱਬਤ ਵਾਲੀਆਂ ਗੱਲਾਂ ਲੱਭ